ਲੇਟੈਸਟ ਨਿਊਜ਼ ਜਿਹੜੀ ਆ ਰਹੀ ਆ, ਮੈਕਸੀਕੋ ਨੇ ਡਿਪੋਰਟ ਹੋਣ ਵਾਲੀਆਂ ਜਿਹੜੀਆਂ ਫਲਾਈਟਾਂ ਲੈਣ ਤੋਂ ਨਾ ਕਰ ਦਿੱਤੀ। ਕਹਿੰਦੇ ਮੈਕਸੀਕੋ ਨੇ ਰਿਫਿਊਜ਼ ਕਰ ਦਿੱਤੀ ਯੂਐਸ ਡੈਪੂਟੇਸ਼ਨ ਫਲਾਈਟ। ਦੋ ਕਹਿੰਦੇ ਗਵਾਟਾਮੋਲਾ ਨੂੰ ਜਿਹੜੇ 에ਅਰਫੋਰਸ C-17 ਦੇ ਜਹਾਜ਼ ਜਿਹੜੇ ਉਹ ਗਏ ਸੀ, ਜਿਨ੍ਹਾਂ 'ਚ 80 ਜਾਣੇ ਕੱਲੀ ਫਲਾਈਟ ਦੇ ਵਿੱਚ ਜਿਹੜੇ ਡਿਪੋਰਟੀ ਆ ਉਹਨਾਂ ਨੂੰ ਘੱਲਿਆ ਗਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਤੀਜੀ ਫਲਾਈਟ ਜਿਹੜੀ ਮੈਕਸੀਕੋ ਨੂੰ ਜਾਣੀ ਸੀ, ਉਹ ਰਾਹ ਦੇ ਵਿੱਚ ਹੀ ਉਹ ਉੱਡੀ ਹੋਈ ਨਹੀਂ, ਉਸਦੀ ਉਡਾਨ ਹੀ ਜਿਹੜੀ ਆ ਉਹ ਨਹੀਂ ਭਰੀ ਗਈ। ਵਾਈਟ ਹਾਊਸ ਨੇ ਇਸ ਦੇ ਉੱਤੇ ਕਿਹਾ ਵੀ ਇਹ ਐਡਮਿਨਿਸਟ੍ਰੇਟਿਵ ਇਸ਼ੂ ਸੀਗਾ। ਉਧਰ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੈਨਬੌਮ, ਉਹਨੇ ਕਿਹਾ ਵੀ ਜਿਹੜਾ ਯੂਨੀਲੈਟਰਲ ਆਪਣੇ ਪੱਧਰ ਦੇ ਉੱਤੇ ਇਕੱਲੇ ਜਿਹੜੇ ਟਰੰਪ ਐਕਸ਼ਨ ਲੈ ਰਹੇ ਆ ਉਹ ਉਸ ਦੇ ਉਲਟ ਹੈਗੇ ਨੇ, ਤੇ ਕਹਿੰਦੇ ਵੀ ਜਿਹੜੇ ਰਿਸਟ੍ਰਿਕਟਿਵ ਇਮੀਗ੍ਰੇਸ਼ਨ ਸਟੈਂਡਰਡ ਸਟੈਬਲਿਸ਼ ਹੋ ਰਹੇ ਆ ਇਹ ਠੀਕ ਗੱਲ ਨਹੀਂ ਆ। ਚਾਹੇ ਉਹ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਉਹ ਹੋਵੇ। ਜਿੱਦਾਂ ਟੌਮ ਹੂਮਨ ਨੇ ਕਿਹਾ ਵੀ ਫਲਾਈਟਾਂ ਲਗਾਤਾਰ ਜਿਹੜੀਆਂ ਉੱਡਣਗੀਆਂ, ਪਰ ਮੈਕਸੀਕੋ ਨੇ ਇਹ ਫਲਾਈਟ ਲੈਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਆ। ਸ਼ੁੱਕਰਵਾਰ ਨੂੰ ਗੁਆਟਾਮਾਲਾ ਦੇ ਵਿੱਚ 3 ਫਲਾਈਟਾਂ ਜਿਹੜੀਆਂ ਯੂਐਸ ਦੀਆਂ ਉੱਡ ਕੇ ਜਿਹਦੇ ਵਿੱਚ ਗੁਆਟਾਮਾਲਾ ਦੇ ਲੋਕ ਸੀਗੇ ਉਹਨਾਂ ਨੂੰ ਭਰ ਕੇ ਜਿਹੜਾ ਵਾਪਸ ਆਪਣੇ ਉਹਦੇ ਮੁਲਕ ਦੇ ਵਿੱਚ ਘੱਲਿਆ ਗਿਆ ਹੈਗਾ ਆ। 2 ਜਿਹੜੀਆਂ ਫਲਾਈਟਾਂ ਆ ਉਹ ਮਿਲਟਰੀ ਏਅਰਕ੍ਰਾਫਟ ਸੀਗੀ ਤੇ ਇੱਕ ਜਿਹੜੀ ਨਾਨ ਮਿਲਟਰੀ ਪਲੇਨ ਦੇ ਵਿੱਚ ਲੋਕਾਂ ਨੂੰ ਘੱਲਿਆ ਗਿਆ। ਕੁੱਲ ਮਿਲਾ ਕੇ 265 ਜਾਣਿਆਂ ਨੂੰ ਗੁਆਟਾਮਾਲਾ ਦੇ ਵਿੱਚ ਅੱਜ 3 ਫਲਾਈਟਾਂ ਦੇ ਜ਼ਰੀਏ ਵਾਪਸ ਡਿਪੋਰਟ ਕੀਤਾ ਗਿਆ ਹੈਗਾ ਆ। ਉਧਰ ਜਿਹੜੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆ ਗਈਆਂ, ਜਿਸ ਦੇ ਵਿੱਚ ਯੂਐਸ ਦੇ ਮਰੀਨਸ ਤੇ ਫੌਜੀ ਸਦਰਨ ਬਾਰਡਰ ਦੇ ਉੱਤੇ ਆਪਣੇ ਕਹਿ ਸਕਦੇ ਹਾਂ ਵੀ ਬਟਾਲੀਅਨਸ ਦੇ ਨਾਲ ਪਹੁੰਚਣੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਆ। 2 ਦਿਨ ਪਹਿਲਾਂ ਟਰੰਪ ਹੋਣਾ ਨੇ ਕਿਹਾ ਸੀਗਾ ਵੀ 10,000 ਦੇ ਤਕਰੀਬਨ ਫੌਜੀ ਉਹਨਾਂ ਨੇ ਬਾਰਡਰ ਦੇ ਉੱਤੇ ਲਾਉਣੇ ਨੇ, ਜਿਨ੍ਹਾਂ ਚੋਂ ਕੁਝ ਹਿੱਸਾ 1000-1500 ਜਿਹੜੇ ਆ ਫੌਜੀ ਆ ਉਹ ਆਲਰੇਡੀ ਬਾਰਡਰ ਦੇ ਉੱਤੇ CBP ਦੀ ਜਿਹੜੀ ਮਦਦ ਦੇ ਲਈ ਆਲਰੇਡੀ ਉੱਥੇ ਪਹੁੰਚ ਚੁੱਕੇ ਨੇ। ਸੋ ਮੈਕਸੀਕੋ ਤੇ ਯੂਐਸ ਦੇ ਜਿਹੜੇ ਕਹਿ ਸਕਦੇ ਵੀ ਰਿਸ਼ਤਿਆਂ ਦੇ ਵਿੱਚ ਹੁਣ ਅੱਗੇ ਹੋਰ ਤਣਾਅ ਵੱਧ ਸਕਦਾ ਆ, ਜਿਸ ਤਰੀਕੇ ਦੇ ਨਾਲ ਮੈਕਸੀਕੋ ਨੇ ਡੈਪੂਟੇਸ਼ਨ ਜਿਹੜੀਆਂ ਫਲਾਈਟ ਆ ਉਹ ਲੈਣ ਤੋਂ ਨਾ ਕਰ ਦਿੱਤੀ, ਤੇ ਉਧਰ 25% ਜਿਹੜਾ ਟੈਰਿਫ ਆ 1 ਤਰੀਕ ਤੋਂ ਮੈਕਸੀਕੋ ਦੇ ਸਮਾਨ ਦੇ ਉੱਤੇ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਣਾ ਆ। ਸੋ ਲੈਟਸ ਸੀ ਕੀ ਬਣਦਾ ਆ। ਅਜੇ ਬਹੁਤ ਜ਼ਿਆਦਾ ਹੋਰ ਤੜਥੱਲੀ ਜਿਹੜੀ ਆ ਉਹ ਮਚਣੀ ਹੈਗੀ। ਸੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਸਟੈਂਡ ਲੈ ਲਿਆ, ਤੇ ਦੂਸਰੇ ਪਾਸੇ ਭਾਰਤ ਦਾ ਜਿਹੜਾ ਫੋਰਨ ਮਿਨਿਸਟਰ ਆ ਜੈ ਸ਼ੰਕਰ ਇੱਥੇ ਆਇਆ ਹੋਇਆ, ਉਹ ਕਹਿੰਦਾ ਵੀ ਜਿੰਨੇ ਵੀ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ ਉਹਨਾਂ ਨੂੰ ਡਿਪੋਰਟ ਕਰ ਦਿਓ, ਅਸੀਂ ਉਹਨਾਂ ਨੂੰ ਲੈਣ ਲਈ ਤਿਆਰ ਹੈਗੇ ਆ। ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਕਿਤੇ ਇਹ ਨਾ ਕਹਿਣ ਵੀ 에ਅਰ ਇੰਡੀਆ ਦੀਆਂ ਫਲਾਈਟਾਂ ਵੀ ਅਸੀਂ ਦੇ ਦਾਂਗੇ ਤੇ ਤੁਸੀਂ ਭੇਜ ਦਿਓ, ਪਰ ਜਿਹੜੇ H-1B ਵੀਜ਼ੇ ਵਾਲੇ ਆ ਉਹਨਾਂ ਨੂੰ ਨਾ ਛੇੜਿਓ, ਇਹ ਉਹ ਕਹਿ ਰਹੇ ਹੈਗੇ ਆ। ਪਰ ਇੱਕ ਜਿਹੜੀ ਚੀਜ਼ ਆ ਹਰਜੋਤ ਸਿੰਘ ਜੀ, ਜਿਹੜਾ ਸੈਂਟੀਮੈਂਟ ਜਿਹੜੀ ਮਾਗਾ ਦੇ ਵਿੱਚ ਆ H-1B ਵਾਲਿਆਂ ਦੇ ਹੱਕ ਦੇ ਵਿੱਚ ਬਹੁਤਾ ਨਹੀਂ ਆ। ਅੱਜ ਜਿਹੜੀ ਐਨ ਕੋਲਟਰ ਜਿਹੜੀ ਇੱਕ ਮਾਗਾ ਦੀ ਬਹੁਤ ਵੱਡੀ ਕਹਿ ਸਕਦੇ ਵੀ ਸਪੋਕਸ ਪਰਸਨ ਹੀ ਆ ਜਾਂ ਉਹ ਵਿਚਾਰਧਾਰਾ ਵਾਲੀ ਆ, ਉਹਨੇ ਇੱਕ ਭਾਰਤੀ ਦਾ ਜਿਹੜਾ ਕਮੈਂਟ ਆ ਪੋਸਟ ਕਰਕੇ ਕਿਹਾ ਵੀ ਆਹ ਦੇਖੋ ਇਹ ਉੱਥੇ ਬੈਠੇ ਕੀ ਜਿਹੜਾ ਉਹ ਰੌਲਾ ਜਿਹੜਾ ਉਹ ਪਾ ਰਹੇ ਆ, ਪਰ ਅਸੀਂ ਇਸ ਦੇ ਵਿੱਚ ਅੱਗੇ ਨਹੀਂ ਹੋਵਾਂਗੇ। ਕਿਉਂਕਿ ਇੱਕ ਇੰਡੀਆ ਦੀ ਜਿਹੜੀ ਅਖਬਾਰ ਆ ਉਹਨਾਂ ਨੇ ਨਿਊਜ਼ ਏਜੰਸੀ ਨੇ ਇਹ ਵੀ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਜਦੋਂ ਇਹਨਾਂ ਨੇ ਖਾਰਜ ਕਰਨੀ ਸੀ, ਵੀ ਬਹੁਤ ਸਾਰੇ ਅਜਿਹੇ ਲੋਕ ਜਿਹੜੇ H-1B ਦੇ ਉੱਤੇ ਆ ਜਿਨ੍ਹਾਂ ਦੇ ਬੇਬੀ ਹੋਣ ਵਾਲੇ ਸੀ, ਉਹ C-ਸੈਕਸ਼ਨ ਕਰਾਉਣ ਦੇ ਲਈ ਜਿਹੜੇ ਉਹ ਤੁਰ ਪਏ ਆ। ਹੁਣ ਉਸ ਦੇ ਉੱਤੇ ਰੋਕ ਜਿਹੜੀ ਉਹ ਲੱਗ ਗਈ ਆ, ਉਹ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਇਹ ਹਟਾਉਣ ਦੀ ਗੱਲ ਦੇ ਉੱਤੇ ਰੋਕ ਲੱਗੀ ਆ, ਤੇ ਕਹਿੰਦੇ ਵੀ ਫੇਰ ਵਾਪਸ ਜਿਹੜੇ ਉਹ ਚਲੇ ਗਏ ਆ। ਸੋ ਮਾਹੌਲ ਬਹੁਤ ਜ਼ਿਆਦਾ ਇਸ ਟਾਈਮ ਗਰਮਾਇਆ ਪਿਆ ਆ। ਵਿਵੇਕ ਰਾਮਾਸਵਾਮੀ ਵੀ H-1B ਦੇ ਹੱਕ 'ਚ ਆਉਣ ਕਰਕੇ ਉਹਨੂੰ ਵੀ ਈਲਨ ਮਸਕ ਨੇ ਬਾਹਰ ਜਿਹੜਾ ਉਹ ਕਢਵਾ ਦਿੱਤਾ ਸੀ, ਜਦਕਿ ਖੁਦ ਈਲਨ ਮਸਕ H-1B ਵਾਲਿਆਂ ਦੇ ਹੱਕ ਦੇ ਵਿੱਚ ਜਿਹੜਾ ਉਹ ਸੀਗਾ। ਸੋ ਅੱਗੇ ਆਉਂਦੇ ਦਿਨਾਂ ਦੇ ਵਿੱਚ ਕੀ ਜਿਹੜਾ ਉਹ ਬਣਨ ਜਾ ਰਿਹਾ, ਕਿਸੇ ਨੂੰ ਕੁਝ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਜਿਹੜਾ ਬਿਲਕੁਲ ਵੀ ਨਹੀਂ ਲੱਗ ਰਿਹਾ ਹੈਗਾ। ਕਨਫਿਊਜ਼ਨ, ਸ਼ਸ਼ੋਪਨ, ਭੁਲੇਖਾ ਜਿਹੜਾ ਬਹੁਤ ਪਿਆ ਆ। ਪਰ ਇੱਕ ਚੀਜ਼ ਜਿਹੜੀ ਕਨਫਰਮ ਆ ਵੀ ਭਈ ਆਪਣਾ ਪੇਪਰ ਵਰਕ ਆਪਣੇ ਕੋਲ ਰੱਖੋ। ਚਾਹੇ ਅਮਰੀਕਾ ਦੇ ਵਿੱਚ ਇਹ ਕਾਨੂੰਨ ਆ ਇਲੀਗਲ ਸੀਜ਼ਰਸ ਐਂਡ ਸਰਚਿਸ ਤੋਂ ਤੁਹਾਨੂੰ ਬਚਾਉਂਦਾ ਆ, ਪਰ ਇਸ ਟਾਈਮ CBP ਤੇ ICE ਵਾਲੇ ਜਿੱਦਾਂ ਕਹਿ ਲਓ ਵੀ ਸ਼ੇਰ ਦੇ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੁੰਦੀ ਆ, ਉਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਹੇ ਨੇ। ਤੇ ਜਿਹੜਾ ਵੀ ਦਾ ਆਉਂਦਾ ਆ ਉਹ ਕਹਿੰਦੇ ਵੀ ਪਹਿਲਾਂ ਫੜ ਲਾਂਗੇ, ਫਿਰ ਬਾਅਦ ਦੇ ਵਿੱਚ ਦੇਖ ਲਾਂਗੇ, ਜੇ ਛੱਡਣਾ ਪਿਆ ਤਾਂ ਛੱਡ ਵੀ ਦਿੱਤਾ ਜਾਊਗਾ, ਜੇ ਕ੍ਰਿਮੀਨਲ ਹੱਥੇ ਲੱਗ ਗਏ ਤਾਂ ਉਹ ਤਾਂ ਆਪਾਂ ਡਿਪੋਰਟ ਕਰਨੇ ਹੀ ਆ।